ਝਾੜੂ ਸਰਕਾਰ ਸੁੱਤੇ ਸ਼ੇਰਾਂ ਕੋਲੋਂ ਡਰਦੇ ਆ। ਮੈਂ ਇੱਕ ਲੇਡੀ ਆ, ਮੈਂ ਕੀ ਕਰ ਦੇਣਾ ਸੀ? ਠੀਕ ਹੈ, ਇਹਨਾਂ ਨੂੰ ਮੇਰਾ ਖੌਫ ਇੰਨਾ ਹੈਗਾ ਆ। ਜਿੱਦਣ ਅਸੀਂ ਕਰਿਆ ਨਾ, ਅੱਜ ਤੇ ਵਾਰਸ਼ ਕਰਕੇ ਇਹਨਾਂ ਨੇ ਘਰੋਂ ਘਰੀ ਡਿਟੇਨ ਕੀਤਾ। ਸਾਡੇ ਬਲਾਕ ਪ੍ਰਧਾਨਾਂ ਨੂੰ ਵੀ ਡਿਟੇਨ ਕੀਤਾ। ਮੈਂ ਵੀ ਰਾਤ ਸਾਰੀ ਘਰੋਂ ਬਾਹਰ ਰਿਹਾ। ਜਿੱਦਣ ਅਸੀਂ ਇੱਥੇ ਕੀਤਾ ਤੇ ਟੈਂਟ ਪੱਧਰੀ ਗਰਾਊਂਡ 'ਚ ਹੋਏਗਾ ਤੇ ਤੁਸੀਂ ਲੱਭੋਗੇ ਕਿ ਉੱਥੇ ਕੰਧਾਂ ਹੁੰਦੀਆਂ ਸੀ ਕਦੇ ਇਹਨਾਂ ਦੀਆਂ। ਇਹ ਸਹਿਬਜੋਤ ਜਿਹੜਾ ਇੱਥੇ ਇਹਦੇ ਤੇ ਘਰ ਗੋਇਆ ਲੈ ਜਾਵੇ, ਉੱਥੇ ਲਾਵੇ ਜਾ ਕੇ। ਸੀਐਨਜੀ ਸ਼ਹਿਰ ਕਿਉਂ ਨਹੀਂ ਤਿਆਰ ਕਰਦੇ? ਸ਼ਹਿਰ 'ਚ ਤਿਆਰ ਕਰਨ ਜਾ ਕੇ, ਇਹ ਇੱਥੇ ਕਿਉਂ ਤਿਆਰ ਕਰਦੇ? ਗੱਲੋਂ ਕਹਿੰਦੇ ਬਈ ਅਸੀਂ ਪਰਲੇ ਬੰਨੇ ਚਾਰਾ ਮੰਡੀ ਨਵੀਂ ਬਣਾ ਕੇ ਦਿੱਤੀ ਆ, ਇਹ ਜਾ ਕੇ ਉੱਥੇ ਦੇਖਦੇ ਨਹੀਂ, ਇੱਥੇ ਰੌਲਾ ਪਾਈ ਜਾਂਦਾ। ਕਹਿੰਦਾ ਕੌਣ ਆ? ਇਹ ਸਾਹਿਬਜੋਤ ਦੀ ਗੱਲ। ਉਹੀ ਗੱਲ ਅਸੀਂ ਇਹ ਵੀ ਕਿਹਾ ਕਿ ਠੀਕ ਹੈ, ਜੇ ਉਹ ਜਗ੍ਹਾ ਮੰਡੀ ਦਾ ਤੁਸੀਂ ਲਾਇਕ ਸਮਝੋ ਤਾਂ ਅਲਾਟ ਕਰ ਦਿਓ। ਜਿਹੜੀ ਜਗ੍ਹਾ ਜਿੱਥੇ ਕਹਿੰਦੇ ਮੰਡੀ ਲਾ ਲਓ, ਉਹ ਪਹਿਲਾਂ ਹੀ ਕਿਸੇ ਕਾਰਪੋਰੇਟ ਘਰਾਣੇ ਕੋਲ ਲੀਜ਼ ਤੇ ਆ, ਜਿੰਦਲ ਕੰਪਨੀ ਕੋਲ। ਚੱਲ ਨਹੀਂ ਨਾ ਪੰਜਾਬ ਤੋਂ ਰਹੀ। ਇਹਨੂੰ ਚਲਾਉਣ ਵਾਲੇ ਆਕਾ ਦਿੱਲੀ ਬੈਠੇ ਨੇ ਤੇ ਉਹਨਾਂ ਨੂੰ ਤੁਹਾਡੇ ਦਰਦ ਨਾਲ ਮਤਲਬ ਕੋਈ ਨਹੀਂ। ਤੇ ਫਿਰ ਉਹ ਡਲਾ ਜਿਹੜਾ ਦੂਜਿਆਂ ਦੇ ਪੈਂਦਾ ਸੀ, 47 ਸਾਲ ਲੱਗੇ ਉਹ ਡਲਾ ਪੈਣ ਨੂੰ, ਤੇ ਇਹਨਾਂ ਨੇ ਤਾਂ 4 ਸਾਲਾਂ ਵਿੱਚ ਹੀ ਡਲੇ ਦੀ ਭਰਮਾਰ ਕਰ ਲੈਣੀ ਆ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਵੇਖ ਰਹੇ ਹੋ। ਜਮਸ਼ੇਰ ਖਾਸ ਦੇ ਥਾਣੇ ਦੇ ਬਾਹਰ ਮੌਜੂਦ ਆ। ਸਰਪੰਚ ਚਿੱਤਿਆਣੀ ਤੋਂ ਸਾਡੇ ਨਾਲ ਮੌਜੂਦ ਨੇ। ਉਹਨਾਂ ਨੂੰ ਤੜਕਸਾਰ ਪੁਲਿਸ ਡਿਟੇਨ ਕਰਕੇ ਲੈ ਜਾਂਦੀ ਹੈ ਤੇ ਉਸ ਤੋਂ ਬਾਅਦ ਇੱਥੇ ਸੰਘਰਸ਼ ਹੋਇਆ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵੱਲੋਂ ਇੱਥੇ ਇਕੱਠ ਕੀਤਾ ਗਿਆ। ਆਲੇ ਦੁਆਲੇ ਦੇ ਇਹਨਾਂ ਦੇ ਪਿੰਡ ਦੇ ਲੋਕ ਵੀ ਮੌਜੂਦ ਸੀ। ਉਹਨਾਂ ਦੇ ਕੋਲੋਂ ਜਾਣਦੇ ਆ ਕਿ ਇਹੋ ਜਿਹਾ ਕਿਹੜਾ ਖੌਫ ਆ ਗਿਆ ਪੁਲਿਸ ਨੂੰ ਵੀ ਤੜਕਸਾਰ ਚੱਕ ਲਿਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਇਹ ਦੱਸੋ ਵੀ ਪੁਲਿਸ ਨੂੰ ਤੁਹਾਡੇ ਤੋਂ ਕੀ ਡਰ ਸੀ? ਹੁਣ ਤੁਹਾਡੇ ਹਾਰ ਪਏ ਹੋਏ ਨੇ, ਤੁਹਾਨੂੰ ਲਿਆਂਦਾ ਗਿਆ ਹੈ, ਵੀ ਤੁਹਾਨੂੰ ਲਗਾਇਆ ਕਿਉਂ ਸੀ ਪਹਿਲਾਂ? ਮੈਨੂੰ ਤੇ ਪਤਾ ਨਹੀਂ ਵੀ ਸੁੱਤੇ ਸ਼ੇਰਾਂ ਕੋਲੋਂ ਵੀ ਇਹ ਡਰਨ ਲੱਗ ਪਿਆ। ਪ੍ਰਸ਼ਾਸਨ ਤੇ ਝਾੜੂ ਸਰਕਾਰ ਸੁੱਤੇ ਸ਼ੇਰਾਂ ਕੋਲੋਂ ਡਰਦੇ ਆ। ਮੈਂ ਇੱਕ ਲੇਡੀ ਆ, ਮੈਂ ਕੀ ਕਰ ਦੇਣਾ ਸੀ? ਠੀਕ ਹੈ, ਇਹਨਾਂ ਨੂੰ ਮੇਰਾ ਖੌਫ ਇੰਨਾ ਹੈਗਾ ਆ, ਤੇ ਖੌਫ ਇਹਨਾਂ ਨੂੰ ਹੈ ਵੀ ਹੈਗਾ ਮੇਰਾ। ਅੱਛਾ। ਕਿਉਂਕਿ ਮੈਂ ਇੱਕ ਬੇਬਾਕ ਲੇਡੀ ਹੈਗੀ ਆ, ਮੈਂ ਜੰਗ ਯੁੱਧ ਲੜਨਾ ਜਾਣਦੀ ਆ। ਇਹ ਮੇਰੇ ਤੋਂ ਇੰਨਾ ਡਰ ਗਿਆ, ਇੰਨਾ ਡਰ ਗਿਆ। ਪਹਿਲਾਂ ਕਹਿੰਦੇ ਘਰ 'ਚ ਡਿਟੇਨ ਕਰਨਾ ਆ, ਉਦੋਂ ਬਾਅਦ ਇਹ ਗੱਡੀਆਂ ਆਈਆਂ ਤੇ ਇਹ ਮੈਨੂੰ ਲੈ ਗਏ। ਅੱਛਾ, ਇਹ ਗੱਡੀਆਂ ਆਈਆਂ ਕੀ ਕਹਿ ਕੇ ਲੈ ਕੇ ਗਏ ਤਾਂ? ਕਹਿੰਦੇ ਵੀ ਸਾਨੂੰ ਉੱਪਰੋਂ ਹੁਕਮ ਹੈ, ਅਸੀਂ ਤੁਹਾਨੂੰ ਲੈ ਕੇ ਜਾਣਾ। ਮੈਂ ਸਮਝਿਆ ਸ਼ਾਇਦ ਮੈਨੂੰ ਜਮਸ਼ੇਰ ਲੈ ਕੇ ਆਉਣਾ ਆ, ਪਰ ਗੱਡੀਆਂ ਜਦੋਂ ਕੂਲ ਰੋਡ ਤੇ ਪੈ ਗਈਆਂ ਤਾਂ ਫਿਰ ਮੈਨੂੰ ਪਤਾ ਲੱਗਾ ਵੀ ਮੈਨੂੰ ਸ਼ਹਿਰ। ਫਿਰ ਕਹਿੰਦੇ ਤੁਹਾਡੇ ਨਾਲ ਸ਼ਾਇਦ ਸੀਪੀ ਸਾਹਿਬ ਮਿਲਣਗੇ, ਤਾਂ ਫਿਰ ਉਦੋਂ ਬਾਅਦ ਮੈਨੂੰ ਸਪੈਸ਼ਲ ਸੈੱਲ ਦੇ ਵਿੱਚ ਲੈ ਗਏ। ਅੱਛਾ, ਉੱਥੇ ਲੈ ਗਿਆ ਸੀ ਤੁਹਾਨੂੰ। ਤੇ ਹੁਣ ਤੁਹਾਨੂੰ ਇੱਥੇ ਜਥੇਬੰਦੀ ਨੇ ਵੈਸੇ ਇੱਥੇ ਸੰਘਰਸ਼ ਕੀਤਾ, ਚੰਗਾ ਮੀਂਹ 'ਚ ਖੜੇ ਰਹੇ ਨੇ। ਆ ਬਾਈ ਹੁਣੀ ਇੱਥੇ ਕੁਲਵਿੰਦਰ ਬਾਈ ਮੌਜੂਦ ਨੇ, ਤੇ ਇਹਨਾਂ ਨੇ ਤਾਂ ਆਪਣਾ ਸੰਘਰਸ਼ ਕਰ ਲਿਆ, ਪਰ ਕੰਮ ਕਹਿੰਦੇ ਉਧਰ ਚੱਲੀ ਜਾਂਦਾ। ਹੁਣ ਭੰਨ ਤੋੜ ਕਰ ਰਹੇ ਨੇ ਆੜਤੀਆਂ ਵਾਲੇ ਖੋਖਿਆਂ ਜਿਹਾਂ ਦੀ। ਹਾਂਜੀ, ਉਹ ਹੁਣ ਇਹਨਾਂ ਨੇ ਕਰਨਾ ਹੀ ਆ, ਕਰਨਗੇ, ਕੋਈ ਗੱਲ ਨਹੀਂ। ਤੁਸੀਂ ਫਰਕ ਨਹੀਂ ਮੰਨਦੇ ਵੀ ਪਹਿਲਾਂ ਤੁਸੀਂ ਸੰਘਰਸ਼ ਕੀਤਾ, ਉਦਣ ਟੈਂਟ ਉਸ ਚਾਰ ਦੀਵਾਰੀ ਦੇ ਅੰਦਰ ਲੱਗਿਆ ਸੀ, ਅਗਲਾ ਸੰਘਰਸ਼ ਕੀਤਾ ਟੈਂਟ ਚਾਰ ਦੀਵਾਰੀ ਤੋਂ ਬਾਹਰ ਆ ਗਿਆ, ਹੁਣ ਤੀਸਰੀ ਵਾਰੀ ਕੀਤਾ ਤਾਂ ਤੁਸੀਂ ਇੰਨੇ ਕਿਲੋਮੀਟਰ ਬਾਹਰ ਥਾਣੇ ਤੱਕ ਆ ਗਏ? ਕੁਝ ਕੀਤਾ ਹੀ ਨਹੀਂ, ਅਸੀਂ ਧਰਨਾ ਲਾਉਣ ਹੀ ਨਹੀਂ ਗਏ ਜੀ। ਹਾਂ, ਹਾਂਜੀ। ਜਦੋਂ ਅਸੀਂ ਕਰਿਆ ਫਿਰ ਇਹ ਚਾਰ ਦੀਵਾਰੀ ਨਹੀਂ ਹੋਊਗੀ ਤੇ ਟੈਂਟ ਪੱਧਰੀ ਗਰਾਊਂਡ 'ਚ ਹੋਏਗਾ ਜੀ। ਜਿੱਦਣ ਅਸੀਂ ਕਰਿਆ ਨਾ, ਅੱਜ ਤੇ ਵਾਰਸ਼ ਕਰਕੇ ਇਹਨਾਂ ਨੇ ਘਰੋਂ ਘਰੀ ਡਿਟੇਨ ਕੀਤਾ। ਸਾਡੇ ਬਲਾਕ ਪ੍ਰਧਾਨਾਂ ਨੂੰ ਵੀ ਡਿਟੇਨ ਕੀਤਾ। ਮੈਂ ਵੀ ਰਾਤ ਸਾਰੀ ਘਰੋਂ ਬਾਹਰ ਰਿਹਾ। ਜਿੱਦਣ ਅਸੀਂ ਇੱਥੇ ਕੀਤਾ ਤੇ ਟੈਂਟ ਪੱਧਰੀ ਗਰਾਊਂਡ 'ਚ ਹੋਏਗਾ ਤੇ ਤੁਸੀਂ ਲੱਭੋਗੇ ਕਿ ਉੱਥੇ ਕੰਧਾਂ ਹੁੰਦੀਆਂ ਸੀ ਕਦੇ ਇਹਨਾਂ ਦੀਆਂ। ਭਾਵੇਂ ਹਜ਼ਾਰਾਂ ਦੀ ਫੋਰਸ ਉੱਥੇ ਲਾ ਲੈਣ, ਉਹ ਆਉਣ ਵਾਲੇ 3-4 ਦਿਨਾਂ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜਾਏਗਾ ਜੀ। ਅੱਛਾ, ਅਸੀਂ ਬੀਤੇ ਦਿਨੀ ਸਾਹਿਬਜੋਤ ਹੋਣਾ ਨਾਲ ਜਦੋਂ ਗੱਲਬਾਤ ਕੀਤੀ, ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ। ਉਹ ਕਹਿੰਦੇ ਨੇ ਵੀ ਜਿਹੜੇ ਕਿਸਾਨ ਜਥੇਬੰਦੀਆਂ ਦੇ ਲੀਡਰ ਤੇ ਜਿਹੜੇ ਹੋਰ ਲੀਡਰ ਆ ਰਹੇ ਨੇ ਪਾਰਟੀਆਂ ਤੋਂ, ਇਹ ਤਾਂ ਸਿਆਸਤ ਖੇਡਦੇ ਨੇ, ਇਹ ਇਹਨਾਂ ਲੋਕਾਂ ਦੀ ਅਨਪੜ੍ਹਤਾ ਨੂੰ ਵਰਤ ਰਹੇ ਨੇ, ਪੋਲਿਟਿਕਸ ਕਰਦੇ। ਮੈਨੂੰ ਦੱਸੋ ਕਿ ਸਾਹਿਬਜੋਤ ਹੁੰਦਾ ਕੌਣ ਆ ਸਟੇਟਮੈਂਟ ਦੇਣ ਵਾਲਾ? ਇੱਕ ਪ੍ਰਾਈਵੇਟ ਥਿੰਦ ਡਾਕਟਰ ਦਾ ਉਹ ਜਿਹੜਾ ਪ੍ਰੋਜੈਕਟ ਮੈਨੇਜਰ ਆ, ਉਹ ਉੱਥੇ ਬੋਰਡ ਲਾ ਰਿਹਾ ਕਿ ਤੁਸੀਂ ਇੰਨੇ ਟਾਈਮ 'ਚ ਖਾਲੀ ਕਰ ਦਿਓ, ਜਦ ਕਿ ਇਹ ਹੁੰਦੀ ਆ ਕਾਰਪੋਰੇਸ਼ਨ ਨੇ ਲਾਉਣੀ ਹੁੰਦੀ ਆ। ਇਹ ਸਿਰਫ ਤੁਸੀਂ ਉਹ ਦੱਸ ਰਹੇ ਹੋ ਨਾ ਕਿ ਸਾਹਿਬਜੋਤ ਪੈਸੇ ਦੇ ਦਮ ਤੇ ਪ੍ਰਸ਼ਾਸਨ ਨੂੰ ਖਰੀਦ ਸਕਦਾ, ਪੈਸੇ ਦੇ ਦਮ ਤੇ ਹਲਕਾ ਇੰਚਾਰਜ ਨੂੰ ਖਰੀਦ ਸਕਦਾ, ਪਰ ਪੈਸੇ ਦੇ ਦਮ ਤੇ ਨਾ ਲੋਕਾਂ ਨੂੰ ਨਹੀਂ ਖਰੀਦ ਸਕਦਾ ਕਿ ਜਿਨ੍ਹਾਂ ਦੀਆਂ ਜ਼ਿੰਦਗੀਆਂ ਤੁਸੀਂ ਬਰੂਦ ਦੇ ਢੇਰ ਤੇ ਬਿਠਾਲ ਕੇ ਉਹਨਾਂ ਦੇ ਬੱਚਿਆਂ ਨੂੰ ਬਿਮਾਰੀਆਂ ਦੇ ਰਹੇ ਹੋ। ਇਹਨਾਂ ਲੋਕਾਂ ਨੂੰ ਨਹੀਂ ਉਹ ਪੈਸੇ ਦੇ ਦਮ ਤੇ ਖਰੀਦ ਸਕਦਾ। ਇੱਥੋਂ ਅੰਦਾਜ਼ਾ ਲਾ ਲਓ ਕਿ ਸਾਹਿਬਜੋਤ ਪ੍ਰਸ਼ਾਸਨ ਬਣ ਕੇ ਗੱਲ ਕਰਦਾ ਤੇ ਉਹ ਮਾਮਲਾ ਕਿੱਥੇ ਤੱਕ ਪਹੁੰਚਾ ਹੋਇਆ। ਬਿਲਕੁਲ ਸਰਪੰਚ ਜੀ, ਤੁਹਾਡੇ ਤੋਂ ਜਾਣਨਾ ਚਾਹੁੰਦਾ, ਜਦੋਂ ਮੈਂ ਉਹਦੇ ਨਾਲ ਗੱਲ ਕੀਤੀ ਹੈ, ਅਸੀਂ ਉਹ ਇਹ ਗੱਲ ਆਖ ਰਿਹਾ ਵੀ ਭਾਈ ਜਿਹੜਾ ਇੱਥੇ ਗੋਬਰ ਇਕੱਠਾ ਹੁੰਦਾ ਡੈਰੀਆਂ ਦਾ,
ਉਹ ਸਾਰਾ ਅੱਗੇ ਸੂਏ 'ਚ ਪੈਂਦਾ ਹੈ। ਅਸੀਂ ਉਹਦੇ ਤੋਂ CNG ਬਣਾਉਣੀ ਹੈ। ਉਹ ਇਹ ਗੱਲ ਵੀ ਕਹਿੰਦਾ ਵੀ ਤੁਸੀਂ ਦੇਖੋ ਕਈ ਵੱਡੀਆਂ ਡੈਰੀਆਂ ਵਾਲੇ ਉਹ ਆਪਣੀ CNG ਆਪ ਹੀ ਬਣਾਉਂਦੇ ਨੇ ਗੋਬਰ ਤੋਂ ਤੇ ਆਪਣੇ ਘਰ 'ਚ ਹੀ ਦਾਲਾਂ ਸਬਜ਼ੀਆਂ ਬਣਾਉਣ ਲਈ ਰੋਟੀ ਬਣਾਉਣ ਲਈ ਵਰਤਦੇ ਨੇ। ਕਹਿੰਦੇ ਇਹਨਾਂ ਨੂੰ ਪਤਾ ਨਹੀਂ ਕਿ ਇਸ ਗੱਲ ਦਾ ਖਤਰਾ ਹੈ। ਇਹ ਤਾਂ ਚੰਗੀ ਚੀਜ਼ ਹੈ। ਅਸੀਂ LPG ਇੱਥੋਂ CNG ਪੈਦਾ ਕਰਾਂਗੇ ਤੇ ਉਹਨੂੰ ਅੱਗੇ ਇੰਡੀਅਨ ਆਇਲਸ ਨੇ ਲੈਣਾ ਸਾਡੇ ਤੋਂ। ਉਹ ਲੋਕ ਘਰਾਂ 'ਚ ਆਪਣਾ ਗੋਬਰ ਗੈਸ ਲਾਉਂਦੇ ਆ, ਠੀਕ ਹੈ। ਇਹ ਗੋਬਰ ਗੈਸ ਦੇ ਨਾਂ ਤੇ CNG ਤਿਆਰ ਕਰਨੀ, ਇਹ ਸਹਿਬਜੋਤ ਜਿਹੜਾ ਇਹ ਥਿੰਦ ਤੇ ਘਰ ਗੋਇਆ ਲੈ ਜਾਵੇ ਉੱਥੇ ਲਾਵੇ ਜਾ ਕੇ। CNG ਸ਼ਹਿਰ ਕਿਉਂ ਨਹੀਂ ਤਿਆਰ ਕਰਦੇ? ਸ਼ਹਿਰ 'ਚ ਤਿਆਰ ਕਰਨ ਜਾ ਕੇ, ਇਹ ਇੱਥੇ ਹੀ ਕਿਉਂ ਤਿਆਰ ਕਰਦੇ ਆ? ਇੱਕ ਇਹਨਾਂ ਦਾ ਟ੍ਰੀਟਮੈਂਟ ਪਲਾਂਟ ਲਾਇਆ ਆ, ਉਹਦਾ ਹੁਣ ਗੋਇਆ ਸੁੱਟ ਸਾਰਾ ਜਿਹੜਾ ਵੇਸਟੇਜ ਆ ਉਹ ਬਾਹਰ ਸੜਕ ਤੇ ਸੁੱਟਣ ਡਏ। ਉਹ ਜਿਹੜਾ ਏਡੀ ਵਧੀਆ ਸੜਕ ਬਣੀ ਆ, ਅੱਜ ਜਾ ਕੇ ਦੇਖੋ ਉੱਥੇ, ਮੈਂ ਹੁਣ ਆਉਂਦੀ ਦੇਖ ਕੇ ਆਈ ਆ, ਉਹਦਾ ਗੋਇਆ ਸਾਰਾ। ਹਾਂਜੀ, ਬਾਕੀ ਕਿਸਾਨਾਂ ਦਾ ਲੈਣਾ ਹੈ, ਉੱਥੇ ਚਾਰਾ ਲੈ ਕੇ ਆਉਂਦੇ ਹੋ। ਉਹ ਕਹਿੰਦੇ ਵੀ ਤੁਸੀਂ ਉਦਣ ਇਹ ਗੱਲ ਰੱਖੀ ਸੀ ਅੱਗੇ ਵੀ ਸਾਨੂੰ ਚਾਰਾ ਆਉਂਦਾ, ਇੱਥੇ ਰੋਕੋ ਨਾ ਇਹਨੂੰ। ਕਹਿੰਦੇ ਅਸੀਂ ਹਾਲੇ ਵੀ ਰਾਹ ਰੱਖਿਆ ਹੋਇਆ, ਅੱਗੇ ਛੱਪੜ ਪੱਧਰਾ ਕਰਤਾ, ਤੁਸੀਂ ਇੱਥੇ ਲਿਆ ਸਕਦੇ ਹੋ। ਉਸ ਤੋਂ ਅਗਲੀ ਗੱਲ ਉਹ ਕਹਿੰਦੇ ਵੀ ਅਸੀਂ ਪਰਲੇ ਬੰਨੇ ਚਾਰਾ ਮੰਡੀ ਨਵੀਂ ਬਣਾ ਕੇ ਦਿੱਤੀ ਆ, ਇਹ ਜਾ ਕੇ ਉੱਥੇ ਦੇਖਦੇ ਨਹੀਂ, ਇੱਥੇ ਰੌਲਾ ਪਾਈ ਜਾਂਦੇ। ਕਹਿੰਦਾ ਕੌਣ ਆ? ਇਹ ਸਾਹਿਬਜੋਤ ਦੀ ਗੱਲ ਉਹੀ ਗੱਲ ਸਾਹਿਬਜੋਤ। ਪਹਿਲਾਂ ਤਾਂ ਸਾਨੂੰ ਦੱਸੋ ਕਿ ਮੈਂ ਉਹਨਾਂ ਦੀ ਪੱਖ ਨਹੀਂ ਲੈ ਰਿਹਾ, ਮੈਂ ਤੁਹਾਨੂੰ ਦੱਸ ਰਿਹਾ ਵੀ ਇਹ ਗੱਲ ਹੋਈ। ਨਹੀਂ ਦੱਸੋ, ਅਸੀਂ ਇਹ ਵੀ ਕਿਹਾ ਕਿ ਠੀਕ ਹੈ ਜੇ ਉਹ ਜਗ੍ਹਾ ਮੰਡੀ ਦਾ ਤੁਸੀਂ ਲਾਇਕ ਸਮਝੋ ਤਾਂ ਅਲਾਟ ਕਰ ਦਿਓ। ਜਿਹੜੀ ਜਗ੍ਹਾ ਜਿੱਥੇ ਕਹਿੰਦੇ ਮੰਡੀ ਲਾ ਲਓ, ਉਹ ਪਹਿਲਾਂ ਹੀ ਕਿਸੇ ਕਾਰਪੋਰੇਟ ਘਰਾਣੇ ਕੋਲ ਲੀਜ਼ ਤੇ ਆ, ਜਿੰਦਲ ਕੰਪਨੀ ਕੋਲ, ਜਿਹੜੀ ਨਵੀਂ ਦੇ ਰਹੇ ਹਾਂ ਉਹ ਪਹਿਲਾਂ ਹੀ ਲੀਜ਼ ਤੇ ਆ। ਇਹਨਾਂ ਦਾ ਤਾਂ ਡੰਗ ਟਪਾਊ ਨੀਤੀ ਹੈ ਕਿ ਅੱਜ ਇਹਨਾਂ ਨੂੰ ਕਹਿ ਦਿਓ ਉੱਥੇ ਲਾ ਲਓ ਤੇ ਕੱਲ ਨੂੰ ਉਹ ਜਿੰਦਲ ਗਰੁੱਪ ਆਏਗਾ ਕਿ ਉਹ ਸਾਨੂੰ ਚੁਕਾ ਕੇ ਤੋਰ ਦੇਗਾ। ਮਸਲਾ ਮੰਡੀ ਦਾ, ਮਸਲਾ ਕਿਸਾਨੀ ਦਾ, ਕੱਲੀ ਮੰਡੀ ਇਹ ਜਲੰਧਰ ਜ਼ਿਲ੍ਹੇ ਦੀ ਨਹੀਂ, ਪੂਰੇ ਦੁਆਬੇ ਦੀ ਚਾਰਾ ਮੰਡੀ ਹੈ। ਇਦਾਂ ਦੇ ਸਾਹਿਬਜੋਤ 20 ਦੇਖੇ ਨੇ ਅਸੀਂ। ਆ ਟਿੱਬੀ ਜਿਹੜਾ ਹੈ ਹੁਣੇ ਕੰਧਾਂ ਢਾਹ ਕੇ ਆਏ ਆ, ਉੱਥੇ ਕਰਕੇ ਦੇਖ ਲਿਆ ਅਸੀਂ। ਜੀਰਾ ਫੈਕਟਰੀ ਬੰਦ ਕਰਾਤੀ ਤੇ ਸਾਹਿਬਜੋਤ ਕਿਹੜੇ ਬਾਗ ਦੀ ਮੂਲੀ, ਨਾ ਪ੍ਰਸ਼ਾਸਨ, ਨਾ 3 ਚੋਂ ਨਾ 13 ਚੋਂ। ਪਹਿਲੀ ਗੱਲ ਤਾਂ ਮੈਂ ਮੀਡੀਆ ਨੂੰ ਕਹਿਣਾ ਚਾਹਾਂਗਾ, ਇਦਾਂ ਦੇ ਜਿਹੜੇ ਨੌਕਰੀ ਪੇਸ਼ਾ ਲੋਕ ਨੇ, ਤੁਸੀਂ ਗੱਲ ਕਰੋ ਕਾਰਪੋਰੇਸ਼ਨ ਨਾਲ, ਕਾਰਪੋਰੇਸ਼ਨ ਗੱਲ ਕਰੇ ਕਿਸਾਨਾਂ ਨਾਲ। ਇਹ ਸਾਹਿਬਜੋਤ ਵਰਗੇ ਸਿਰਫ ਇਹ ਆ ਕਿ ਪੈਸੇ ਦੇ ਦਮ ਤੇ ਪ੍ਰਸ਼ਾਸਨ ਨੂੰ, ਮੈਂ ਤੁਸੀਂ ਕਿਹਾ ਕਿ ਖਰੀਦਿਆ, ਪੈਸੇ ਦੇ ਦਮ ਤੇ ਹਲਕਾ ਇੰਚਾਰਜ ਨੂੰ ਖਰੀਦਿਆ। ਪਰ ਸਾਹਿਬਜੋਤ ਸਾਡੇ ਨਾਲ ਗੱਲ ਕਰਨ ਦੇ ਲਾਇਕ ਨਹੀਂ। ਅਸੀਂ ਉਹਨਾਂ ਕਦੇ ਵੀ ਗੱਲ ਨਹੀਂ ਕਰਾਂਗੇ। ਸਾਡੇ ਨਾਲ ਗੱਲ ਕਰੇ ਨਿਗਮ ਕਮਿਸ਼ਨਰ, ਸਾਡੇ ਨਾਲ ਗੱਲ ਕਰੇ DC, ਉਹ ਸਾਹਿਬਜੋਤ ਕੌਣ ਹੁੰਦਾ ਸਾਨੂੰ ਮੰਡੀ ਦੇਣ ਵਾਲਾ ਤੇ ਇੱਥੇ ਕੁਝ ਕਰਨ ਵਾਲਾ? ਤੁਸੀਂ ਜਦੋਂ ਗੱਲ ਦੇ ਅੰਦਰ ਤੁਸੀਂ ਗੱਲਬਾਤ ਕਰਕੇ ਆਏ ਵੀ 3 ਵਜੇ ਮੀਟਿੰਗ ਹੈ, 3 ਵਜੇ ਮੀਟਿੰਗ ਦਾ ਤੁਹਾਨੂੰ ਕਹੀ ਜਾਂਦੇ ਨੇ, ਉਧਰ ਉਹ ਖੋਖੇ ਚੱਕੀ ਜਾਂਦੇ ਨੇ। ਉਹ ਸਿਰਫ ਸਾਡੀ ਇੱਥੇ ਹੋਈ ਸੀ ਕਿ ਸਰਪੰਚ ਹੁਣੀ ਆ ਜਾਣਗੇ ਤੇ ਅਸੀਂ ਮੀਟਿੰਗ, ਤੁਹਾਨੂੰ ਮੀਟਿੰਗ 3 ਵਜੇ ਦੇਤੀ ਆ। ਅਸੀਂ ਮੀਟਿੰਗ ਨਹੀਂ ਲਵਾਂਗੇ ਜਿੰਨਾ ਚਿਰ ਕੰਮ ਨਹੀਂ ਬੰਦ ਕਰਤੇ। ਤੇ ਅੱਜ ਦਾ ਦਿਨ ਦੇਖਾਂ 3 ਵਜੇ, ਕੱਲ ਨੂੰ ਅਸੀਂ ਆਪਣੀ ਮੀਟਿੰਗ ਸੱਦ ਲਈ ਆ। ਉਹਦੇ ਵਿੱਚ ਜੋ ਹੋਏਗਾ ਫਿਰ ਤੁਸੀਂ ਸਾਰਾ ਮੀਡੀਆ ਦੇਖੋਗੇ। ਜਿਹੜਾ ਮੈਂ ਉਸ ਮੀਡੀਆ ਨੂੰ ਗੱਲ ਕਰ ਰਿਹਾ ਕਿ ਜਿਹੜਾ ਸਰਕਾਰ ਦੀਆਂ ਰੋਟੀਆਂ ਖਾਂਦਾ। ਅੱਜ ਐਡਾ ਵੱਡਾ ਜਲੰਧਰ ਦੇ ਵਿੱਚ ਮਸਲਾ ਹੋਇਆ ਪਰ ਉਹ ਮੀਡੀਆ ਇੱਥੇ ਕਵਰਿੰਗ ਕਰਨ ਲਈ ਨਹੀਂ ਆਇਆ। ਕਾਰਨ ਕਿ ਜਗਬਾਣੀ ਤੇ ਪਾਬੰਦੀਆਂ ਲੱਗ ਗਈਆਂ, ਪਹਿਲਾਂ ਅਜੀਤ ਤੇ ਲੱਗੀਆਂ ਸੀ। ਕੋਈ ਮੀਡੀਆ ਨਹੀਂ ਸਰਕਾਰ ਨੇ ਛੱਡਿਆ, ਉਹ ਸਰਕਾਰ ਦੇ ਡਰ ਕਰਕੇ ਨਹੀਂ ਆਇਆ। ਮੈਂ ਕਹਿਣਾ ਚਾਹੁੰਦਾ ਕਿ ਮੀਡੀਆ ਇਹ ਜਿਹੜਾ ਚੌਥਾ ਥੰਮ ਹੈ ਆਜ਼ਾਦੀ ਦਾ, ਇਹ ਲੋਕਤੰਤਰ ਦਾ, ਤੇ ਜੇ ਤੁਸੀਂ ਇਸੇ ਤਰ੍ਹਾਂ ਸਰਕਾਰ ਦੇ ਥੱਲੇ ਲੱਗੇ ਲੋਕਾਂ ਦੀ ਆਵਾਜ਼ ਨਾ ਸੁਣੀ ਤੇ ਤੁਹਾਡੇ ਚੈਨਲ ਇਹਨਾਂ ਲੋਕਾਂ ਕਰਕੇ ਨੇ। ਜੇ ਤੁਸੀਂ ਲੋਕਾਂ ਦੀ ਆਵਾਜ਼ ਨਹੀਂ ਪਹੁੰਚਾਓਗੇ ਸਰਕਾਰ ਤੱਕ ਤੇ ਫਿਰ ਲੋਕ ਤੁਹਾਡੇ ਚੈਨਲਾਂ ਨੂੰ ਨਕਾਰ ਦੇਣਗੇ। ਇਹ ਐਡੇ ਵੱਡੇ ਮਸਲੇ ਨੂੰ ਤੁਸੀਂ ਇੱਕ ਵਰਲਡ ਵਾਈਡ ਪਹੁੰਚਾਉਣਾ ਸੀ, ਤੁਸੀਂ ਆਏ ਹੋ, ਤੁਹਾਡਾ ਧੰਨਵਾਦ। ਪਰ ਜਿਹੜਾ ਮੀਡੀਆ ਸਰਕਾਰ ਦੇ ਡਰ ਤੋਂ ਨਹੀਂ ਆਇਆ, ਤੇ ਮੈਂ ਦੱਸ ਦੇਣਾ ਚਾਹੁੰਦਾ ਕਿ ਜਗਬਾਣੀ ਤੋਂ ਵੱਡਾ ਦਾਰਾ ਤੇ ਕੋਈ ਨਹੀਂ ਨਾ। ਤੇ ਜੇ ਸਰਕਾਰ ਨੇ ਉਹਨੂੰ ਇਦਾਂ ਫੜ ਲਿਆ ਤੇ ਕਿਸੇ ਨਾ ਕਿਸੇ ਦਿਨ ਤੁਸੀਂ ਵੀ ਲਾਓਗੇ। ਤੁਸੀਂ ਕਰੋ, ਬਹੁਤ ਸਾਰੇ ਚੈਨਲ ਨੇ ਜਿਹੜੇ ਲੋਕਾਂ ਦੀ ਆਵਾਜ਼ ਉਠਾਉਂਦੇ ਨੇ। ਕੱਲ ਨੂੰ 24 ਤਰੀਕ ਨੂੰ ਉੱਥੇ ਧਰਨਾ ਵੀ ਹੈ, ਸਾਡੀ ਜਥੇਬੰਦੀ ਵੀ ਜਾ ਰਹੀ ਹੈ। ਜਿਨ੍ਹਾਂ ਨਾਲ ਲੋਕ ਹੁੰਦੇ ਆ ਚੈਨਲ ਵੀ ਉਹੀ ਚੱਲਦੇ ਆ, ਨਾ ਕਿ ਜਿਨ੍ਹਾਂ ਨਾਲ ਸਰਕਾਰ ਆ ਉਹ ਚੈਨਲ ਚੱਲਦੇ ਆ। ਮੈਂ ਮੀਡੀਆ ਨੂੰ ਬੇਨਤੀ ਕਰਦਾ ਕਿ ਲੋਕ ਪੱਖੀ ਹੋ ਕੇ ਆਪਣੇ ਚੈਨਲ ਚਲਾਓ ਤੇ ਤੁਹਾਨੂੰ ਲੋੜ ਨਹੀਂ ਸਰਕਾਰ ਦੇ ਜਿਹੜੇ ਇਹ ਚੀਜ਼ਾਂ ਦੀ, ਤੇ ਤੁਸੀਂ ਲੋਕ ਪੱਖੀ ਹੋ ਕੇ ਚੈਨਲ ਚਲਾਓ। ਤੇ ਇੱਥੇ 3 ਵਜੇ ਸਾਡੀ ਕੱਲ ਨੂੰ ਮੀਟਿੰਗ ਆ, ਉਹਦੇ ਵਿੱਚ ਆਰ ਜਾਂ ਪਾਰ ਦੀ ਲੜਾਈ ਹੋਵੇਗੀ। ਉਦੋਂ ਇਲਾਵਾ ਕੋਈ ਕਿਸੇ ਨਾਲ ਮੀਟਿੰਗ ਨਹੀਂ। ਜਿਹਨੇ ਮੀਟਿੰਗ ਕਰਨੀ ਹੈ ਇੱਥੇ ਮੰਡੀ ਵਿੱਚ ਆ ਕੇ ਕਰ ਲੈ। ਉਦੋਂ ਬਾਅਦ ਅਸੀਂ ਕਿਸੇ ਕੋਲ ਅੱਜ ਤੋਂ ਬਾਅਦ ਮੀਟਿੰਗ ਲਈ ਨਹੀਂ ਜਾਵਾਂਗੇ। ਜੇ ਤਾਂ ਕੰਮ ਰਕਾ ਕੇ ਗੱਲ ਕਰਨੀ ਹੈ ਤੇ ਠੀਕ ਹੈ, ਨਹੀਂ ਤਾਂ ਇੱਥੇ ਮੰਡੀ ਵਿੱਚ ਇਹਨੇ ਮੀਟਿੰਗ ਕਰਨੀ ਆ ਜੇ। ਅੱਜ ਤੋਂ ਬਾਅਦ ਕਿਸੇ ਪੁਲਿਸ ਪ੍ਰਸ਼ਾਸਨ, ਕਿਸੇ DC, ਕਿਸੇ ਨਿਗਮ ਕਮਿਸ਼ਨਰ ਨਾਲ ਕੋਈ ਮੀਟਿੰਗ ਨਹੀਂ ਹੋਏਗੀ। ਜੇ ਦੁਬਾਰਾ ਤੋਂ ਡਿਟੈਂਸ਼ਨ ਇਦਾਂ ਕਰਦੇ ਨੇ, ਡਿਟੇਨ ਕਰਦੇ ਨੇ, ਕੋਈ ਨਹੀਂ, ਕਿੰਨਿਆਂ ਕੁ ਨੂੰ ਕਰ ਲੈਣਗੇ। ਅੱਜ ਤਾਂ ਸਿਰਫ ਇਹ ਲੋਕਾਂ ਨੂੰ ਅਸੀਂ ਦੱਸਿਆ ਕਿ ਜੇ ਕੋਈ ਫੜਦਾ ਤੇ ਪੂਰੇ ਲੋਕ ਨਾਲ ਨੇ। ਇਹ ਸਾਡੀ ਭੈਣ ਸੀ, ਅਸੀਂ ਆਪਣੀ
ਆਦਮੀ ਪਾਰਟੀ ਦੇ ਇੱਥੇ ਰੋਲ ਨੂੰ ਕਿੱਦਾਂ ਦੇਖਦੇ ਆ? ਇਹ ਤਾਂ ਨਿਕਲੇ ਧਰਨਿਆਂ ਚੋਂ ਸੀ, ਧਰਨਿਆਂ ਚੋਂ ਪਾਰਟੀ ਦੀ ਉਪਜ ਹੁੰਦੀ ਹੈ। ਹੁਣ ਇਹੀ ਪਾਰਟੀ ਧਰਨੇ ਪ੍ਰਦਰਸ਼ਨਾਂ ਤੋਂ ਇੰਨਾ ਡਰ ਮੰਨਦੀ ਹੈ। ਤੁਸੀਂ ਦੇਖ ਲਓ ਜਿਹੜੇ ਲੋਕ ਧਰਨੇ ਪ੍ਰਦਰਸ਼ਨਾਂ ਤੋਂ, ਕਿਉਂਕਿ ਚੱਲ ਨਹੀਂ ਨਾ ਪੰਜਾਬ ਤੋਂ ਰਹੀ, ਇਹਨੂੰ ਚਲਾਉਣ ਵਾਲੇ ਆਕਾ ਦਿੱਲੀ ਬੈਠੇ ਨੇ ਤੇ ਉਹਨਾਂ ਨੂੰ ਤੁਹਾਡੇ ਦਰਦ ਨਾਲ ਮਤਲਬ ਕੋਈ ਨਹੀਂ। ਤੇ ਜੇ ਤਾਂ ਕੋਈ ਪੰਜਾਬ ਦਾ ਕੋਈ ਲੀਡਰ ਬੋਲਣ ਵਾਲਾ ਹੋਵੇ ਉਹ ਦੱਸੇ ਇਹਨਾਂ ਦੀਆਂ ਮੁਸ਼ਕਲਾਂ। ਹੁਣ ਦਿੱਲੀ ਬੈਠੇ ਆ, ਉਹ ਇੱਥੋਂ ਦਾ ਹੈਲੀਕਾਪਟਰ ਵਰਤਦੇ ਨੇ, ਇੱਥੋਂ ਦੇ ਖਜ਼ਾਨੇ ਵਰਤਦੇ ਨੇ। ਤੁਸੀਂ ਗੁਜਰਾਤ ਇਲੈਕਸ਼ਨ ਲੜਨੀ ਹੈ ਯਾਰ, ਤੁਸੀਂ ਪੰਜਾਬ ਦਾ ਪੈਸਾ, ਪੰਜਾਬ ਦਾ ਸਰਮਾਇਆ ਗੁਜਰਾਤ ਲੈ ਜਾਂਦੇ ਹੋ, ਮਹਾਰਾਸ਼ਟਰ ਲੈ ਜਾਂਦੇ ਹੋ। ਉਹ ਯਾਰ ਸ਼ਰਮ ਕਰੋ। 92 95 ਜਿੰਨੇ ਵੀ ਹੋ, ਤੁਸੀਂ ਸ਼ਰਮ ਕਰੋ, ਆਪਣੇ ਪੰਜਾਬ ਨਾਲ ਖੜੋ। ਹੋਰ ਕਿੰਨਾ ਕੁ ਧੱਕਾ ਕਰਾਓਗੇ ਇਹਨਾਂ ਲੋਕਾਂ ਨਾਲ? ਤੇ ਮੈਨੂੰ ਲੱਗਦਾ ਸਮਾਂ ਵੀ ਸਿਰਫ 7-8 ਮਹੀਨੇ ਹੀ ਰਹਿ ਗਿਆ, ਕਿਉਂਕਿ 6 ਮਹੀਨੇ ਤੋਂ ਤਾਂ ਇਹਨਾਂ ਨੇ ਵੀ ਤੁਹਾਡੀ ਗੱਲ ਸੁਣਨੋਂ ਹਟ ਜਾਣਾ। ਜਿਨ੍ਹਾਂ ਦੇ ਸਿਰ ਤੇ ਤੁਸੀਂ ਡਾਂਗ ਚਲਾਉਂਦੇ ਹੋ, 6 ਮਹੀਨੇ ਤੋਂ ਬਾਅਦ ਇਹਨਾਂ ਲੋਕਾਂ ਨੇ ਤੁਹਾਡੀ ਸੁਣਨੋਂ ਹਟ ਜਾਣਾ। ਤੇ ਇਹਨਾਂ ਲੋਕਾਂ ਨੇ ਤੁਹਾਡੇ ਕੱਪੜੇ ਪਾੜਨੇ ਨੇ, ਜਿਹੜੇ ਕਰਦੇ ਸੀ ਨਾ ਡਲਾ ਤੋਂ ਡਲਾ ਉੱਤਾ ਹੈ। ਤੇ ਉਹ 6 ਮਹੀਨੇ ਦੀ ਗੱਲ ਹੈ ਤੇ ਡਲਾ ਪਤਾ ਨਹੀਂ ਇਹਨਾਂ ਦੇ ਕਿੰਨੇ ਪੈਣੇ ਨੇ ਡਲੇ। ਇਹ ਸਮਝ ਜਾਣ, ਕੰਧ ਤੇ ਲਿਖਿਆ ਸਾਫ਼-ਸਾਫ਼ ਪੜ੍ਹ ਲੈਣ ਕਿ ਜੇ ਲੋਕਾਂ ਦੀ ਆਵਾਜ਼ ਨਾ ਸਮਝੀ ਤੇ ਫਿਰ ਉਹ ਡਲਾ ਜਿਹੜਾ ਦੂਜਿਆਂ ਦੇ ਪੈਂਦਾ ਸੀ, 47 ਸਾਲ ਲੱਗੇ ਉਹ ਡਲਾ ਪੈਣ ਨੂੰ, ਤੇ ਇਹਨਾਂ ਨੇ ਤਾਂ 4 ਸਾਲਾਂ ਵਿੱਚ ਹੀ ਡਲੇ ਦੀ ਭਰਮਾਰ ਕਰ ਲੈਣੀ ਆ। ਤਾਂ ਸਮਝਣਾ ਚਾਹੀਦਾ ਸਰਕਾਰ ਨੂੰ। ਆਖਰੀ ਸੁਨੇਹਾ ਕੀ ਹੈ ਸਰਕਾਰ ਨੂੰ ਤੁਹਾਡਾ? ਆਖਰੀ ਸੁਨੇਹਾ ਸਰਕਾਰ ਨੂੰ ਇਹ ਹੈ ਵੀ ਤੁਸੀਂ ਇੰਨੀ ਸੰਘਣੀ ਆਬਾਦੀ ਦੇ ਵਿੱਚ ਬਾਇਓਗੈਸ ਨੂੰ ਸਰਕਾਰ ਭਗਵੰਤ ਮਾਨ ਆਪ ਐਕਸ਼ਨ ਲੈ ਕੇ ਇਹਨੂੰ ਬੰਦ ਕਰਾਉਣ, ਨਹੀਂ ਤੇ ਧਰਨੇ ਚੱਲਦੇ ਰਹਿਣਗੇ। ਇੱਥੇ ਸਾਰਾ ਕੁਝ ਅਸੀਂ ਪੱਧਰਾ ਕਰਕੇ ਦਿਖਾਵਾਂਗੇ, ਜਿੱਦਾਂ ਪਹਿਲਾਂ ਸੀ, ਮੰਡੀ ਚਲਾ ਕੇ ਦਿਖਾਵਾਂਗੇ ਇਹਨਾਂ ਨੂੰ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ।